29-30 ਜੂਨ ਤੋਂ ਨਿਖਿਲ ਗੁਪਤਾ ਚੈੱਕ ਅਥਾਰਟੀਜ਼ ਦੀ ਕਸਟਡੀ 'ਚ ਹੈ। ਨਿਖਿਲ ਗੁਪਤੇ ਦੇ ਪਰਿਵਾਰ ਵਾਲਿਆਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਕਿ ਸੁਪਰੀਮ ਕੋਰਟ ਜਿਹੜਾ ਹੈ ਉਹ ਹਦਾਇਤ ਕਰੇ ਭਾਰਤ ਸਰਕਾਰ ਨੂੰ ਕਿ ਉਹ ਭਾਰਤੀ ਸ਼ਹਿਰੀ ਨਿਖਿਲ ਗੁਪਤਾ ਜਿਹਨੂੰ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਫੜਿਆ ਹੈ, ਉਹ ਵਿਕਟਮ ਹੈ ਕ੍ਰਾਸ ਫਾਇਰ ਦਾ। ਉਸ ਦੇ ਨਾਲ ਬਹੁਤ ਬੁਰਾ ਸਲੂਕ ਹੋ ਰਿਹਾ ਹੈ। ਉਹਨੂੰ ਗਊ ਦਾ ਮਾਸ ਔਰ ਸੂਰ ਦਾ ਮਾਸ ਖਾਣ ਨੂੰ ਦਿੱਤਾ ਜਾ ਰਿਹਾ ਹੈ। ਵਕੀਲ ਤੱਕ ਉਹਨੂੰ ਨਹੀਂ ਕਰਨ ਦਿੱਤਾ ਗਿਆ। ਬੈਕ ਹੋਮ ਟੈਲੀਫੋਨਿਕ ਕਮਿਊਨੀਕੇਸ਼ਨ ਜਿਹੜੀ ਹੈ ਉਹ ਅਲਾਉਡ ਨਹੀਂ ਹੈ। Asked about the allegations, prison service spokesperson J.T. Javan said that in Czech Republic's correctional facilities, there are both internal and external checks to make sure all standards are followed. Each facility has a state prosecutor overseeing the conditions, and they can take immediate action if there is any wrongdoing, he said, adding that the prison service is regularly monitored by various organizations, including Czech Ombudsperson and European Committee for the Prevention of Torture and Inhuman or Degrading Treatment or Punishment. I dare to say that within prisons which are subject to the level of scrutiny mentioned above, not mentioning the scrutiny carried out by journalists and media, the human rights and all other legal standards and requirements set to us by the respective legal acts are being followed meticulously, Cavan wrote in his email. Regarding the specific allegations of calls being denied to his family, Cavan did not directly address Gupta's case but mentioned that all inmates are allowed to communicate with the outside world. He explained this can be done either by telephone, paper correspondence, regular physical visits, or also through video calls. Section 11 of the Act, फिर Act ਨੂੰ quote ਕੀਤਾ 293/1993 on pre-trial detention states that prison shall provide pre-trial detainees with regular meals under conditions and at nutritive values that are appropriate to maintain their health. It is clear that unless for health reasons, a pre-trial detainee can request a special diet based on their cultural or religious traditions and habits. Additionally, prisoners often accommodate various diets due to inmates' medical condition, so a meat-free diet is not uncommon. India gets consular access to Nikhil Gupta in Czech Republic. Ministry of External Affairs on man charged in Pannu murder plot. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਕਰਦਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 21 ਦਸੰਬਰ 2023 8 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ
ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਕਰੌਨ ਅਹਾਇਆ ਤੋਂ ਭੈਣ ਹਰਿੰਦਰਜੀਤ ਕੌਰ ਉੱਪਲ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਆਪਣੇ ਵਿਊਅਰਸ ਨੂੰ ਕਿਹਾ ਹੈ। ਸੋ ਅਸੀਂ ਅੱਜ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਜਿਹੜਾ ਹੈ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਸਰਕਾਰ ਦੇ ਕਤਲ ਠੇਕੇਦਾਰ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਭਾਰਤੀ ਸੁਪਰੀਮ ਕੋਰਟ ਵਿੱਚ ਪੈਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ ਔਰ ਇਸ ਵਿੱਚ ਕਿਹਾ ਗਿਆ ਸੀ ਕਿ ਨਿਖਿਲ ਗੁਪਤਾ ਨਾਲ ਜੇਲ੍ਹ ਵਿੱਚ ਜਿਹੜਾ ਹੈ ਬਹੁਤ ਬੁਰਾ ਵਿਹਾਰ ਹੋ ਰਿਹਾ ਔਰ ਉਸ ਦੀ ਖੁਰਾਕ ਵਿੱਚ ਗਾਂ ਦਾ ਮਾਸ ਦਿੱਤਾ ਜਾਂਦਾ ਔਰ ਵਕੀਲ ਤੱਕ ਵੀ ਨਹੀਂ ਕਰਨ ਦਿੱਤਾ ਜਾਂਦਾ ਔਰ ਉਹਨਾਂ ਨੂੰ ਫੋਨ ਕਰਨ ਤੇ ਵੀ ਜਿਹੜੀਆਂ ਪਾਬੰਦੀਆਂ ਨੇ ਔਰ ਚੈਕ ਰਿਪਬਲਿਕ ਦੀ ਜਿਹੜੀ ਸਰਕਾਰੀ ਪ੍ਰਿਜ਼ਨਰ ਸਰਵਿਸ ਵੱਲੋਂ ਉਹਨਾਂ ਜਿਹੜੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਹਰਿੰਦਰਜੀਤ ਕੌਰ ਉੱਪਲ ਜਿਹੜੇ ਐਕਰੌਨ ਓਹਾਇਓ ਦੇ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਸਾਡੀ ਓਹਾਇਓ ਵਿਜ਼ਿਟ ਦੇ ਵੇਲੇ ਕਲੀਵਲੈਂਡ ਗੁਰਦੁਆਰਾ ਸਾਹਿਬ ਹੀ ਉਹਨਾਂ ਨੇ ਜਿਹੜਾ ਹੈ ਇਹ ਲਿਬਰਲੀ ਡੋਨੇਟ ਕੀਤਾ ਔਰ ਇਹ ਅਸੀਂ ਹਰ ਇੱਕ ਨੂੰ ਇਹ ਜ਼ਰੂਰ ਮਾਣ ਦੇਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਵੀ TV 84 ਦੀਆਂ ਸਰਵਿਸਿਜ਼ ਨੂੰ ਰੈਕਗਨਾਈਜ਼ ਕਰਦੇ ਹਾਂ, ਪੰਥਕ ਅਦਾਰੇ ਦੇ ਤੌਰ 'ਤੇ ਇਸ ਨੂੰ ਦੇਖਦੇ ਹਾਂ ਮਦਦ ਕੀਤੀ ਹੈ। ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਰੈਕਗਨਾਈਜ਼ ਕਰਦੇ ਹਾਂ। ਬਿਲਕੁਲ ਇੰਡੀਵਿਜੂਅਲੀ ਮੇਰਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋਇਆ, ਇਸ ਲਈ ਮੈਂ ਉਹਨਾਂ ਬਾਰੇ ਹੋਰ ਕੁਛ ਤਾਂ ਨਹੀਂ ਕਹਿ ਸਕਦਾ, ਪਰ ਇਹ ਮੈਂ ਜ਼ਰੂਰ ਸਮਝਦਾ ਹਾਂ ਕਿ ਜਿਹੜਾ ਵੀ ਇਸ ਵੇਲੇ ਇਹ ਸਮਝਦਾ ਹੈ ਕਿ ਜੋ ਅੱਜ ਲੜਾਈ ਹੈ ਉਹ ਨੈਰੇਟਿਵ ਦੀ ਹੈ। ਬਿਲਕੁਲ। ਤੇ ਨੈਰੇਟਿਵ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਿੰਦੂ ਤਵੀਆਂ ਦੇ ਕੋਲ ਕਿਸ ਲੈਵਲ ਦੇ ਸਾਧਨ ਨੇ, ਉਹਨਾਂ ਦੇ ਮੁਖਤਾਰਾ ਚੈਨਲ ਹੀ ਨਹੀਂ, ਸੋਸ਼ਲ ਮੀਡੀਆ ਔਰ ਦੂਸਰੇ ਦੇ ਉੱਤੇ ਤਾਂ ਉਹਨਾਂ ਦਾ ਬੋਲਬਾਲਾ ਹੈ ਹੀ ਹੈ, ਪਰ ਈਵਨ ਉਹਨਾਂ ਦਾ ਐਡਮਿਨਿਸਟ੍ਰੇਟਿਵ ਬਾਡੀਜ਼ ਦੇ ਉੱਤੇ ਉਹ ਫੇਸਬੁੱਕ ਹੋਏ ਜਾਂ ਟਵਿੱਟਰ ਹੋਏ, ਜਿਸ ਨੂੰ ਹੁਣ ਐਕਸ ਕਿਹਾ ਜਾਂਦਾ ਜਾਂ ਈਵਨ YouTube ਹੋਏ, ਉੱਥੇ ਜਦੋਂ ਵੀ ਕੋਈ ਉਹਨਾਂ ਦੇ ਨੈਰੇਟਿਵ ਨੂੰ ਕਾਊਂਟਰ ਕਰਦਾ ਹੈ ਉਸ ਦੀ ਪੋਸਟ ਬਲੌਕ ਕਰ ਦਿੱਤੀ ਜਾਂਦੀ ਹੈ, ਅਕਾਊਂਟ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਕਈਆਂ ਦੇ ਮਲਟੀਪਲ ਅਕਾਊਂਟ ਜਿਹੜੇ ਨੇ ਉਹ ਦਿਨਾਂ ਦੇ ਵਿੱਚ ਹੀ ਸਸਪੈਂਡ ਕੀਤੇ ਗਏ ਨੇ ਔਰ ਇਹ ਲਗਾਤਾਰਤਾ ਨਾਲ, ਕਿਉਂਕਿ ਅਸੀਂ ਖੁਦ ਵਿਕਟਮ ਹੈ ਪਿਛਲੇ ਕਈ ਸਾਲਾਂ ਤੋਂ, ਇਸ ਲਈ ਜਦੋਂ ਕੋਈ ਇਹ ਕਹਿੰਦਾ ਜਿਵੇਂ ਮੈਂ ਤਾਂ ਇੱਕ ਪੋਸਟ ਹੀ ਪਾਈ ਸੀ ਜਿਹਦੇ 'ਚ ਜਿਹੜਾ ਇਹ TV 84 ਦਾ ਜ਼ਿਕਰ ਸੀ ਜਾਂ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਸੀ ਜਾਂ ਕਰੰਟ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦਾ ਜ਼ਿਕਰ ਸੀ, ਵੀ ਸਾਨੂੰ ਬਲੌਕ ਕਰ ਦਿੱਤਾ ਗਿਆ। ਤਾਂ ਸਾਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਪੂਰੀ ਤਰ੍ਹਾਂ ਉਹਨਾਂ ਦਾ ਕੰਟਰੋਲ ਹੈ ਐਡਮਿਨਿਸਟ੍ਰੇਟਿਵ ਵੀ, ਔਰ ਬਹੁਤ ਵਾਰ ਉਹਨਾਂ ਨੇ ਜਿਹੜੇ ਜਿਸ ਕਿਸਮ ਦੇ ਪੂਰੇ ਪੇ ਰੋਲ 'ਤੇ ਰੱਖੇ ਹੋਏ ਨੇ ਉਹਨਾਂ ਵੱਲੋਂ ਦਰਜਨਾਂ ਸ਼ਿਕਾਇਤਾਂ ਕਰਵਾ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੀ ਵੀ ਫਿਰ ਲਿਸਟ ਆ ਜਾਂਦੀ ਹੈ ਜੀ ਕਿ ਤੁਸੀਂ ਕਮਿਊਨਿਟੀ ਗਾਈਡਲਾਈਨਸ ਜਿਹੜੀਆਂ ਨੇ ਉਹ ਫੋਲੋ ਨਹੀਂ ਕੀਤੀਆਂ ਔਰ ਇਸ ਲਈ ਅਸੀਂ ਇਸ ਨੂੰ ਪਹਿਲਾਂ ਤਾਂ ਉਹ ਪੋਸਟ ਰਿਮੂਵ ਕਰਨਾ ਤਾਂ ਸਮਝ ਆ ਸਕਦਾ ਪਰ ਇੱਕ ਦੋ ਵਾਰ ਤੋਂ ਬਾਅਦ ਉਹ ਅਕਾਊਂਟ ਬਲੌਕ ਕਰਨ ਤੱਕ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਜਿੰਨਾ ਇੱਕ ਦੇਰ ਸਾਨੂੰ ਇਸ ਪਲੇਟਫਾਰਮ ਤੋਂ ਹੱਕ ਹੈ, ਕਿਉਂਕਿ ਇਹਦੇ 'ਚ ਵੀ ਅਸੀਂ ਜਿਵੇਂ ਅਸੀਂ ਦੱਸਿਆ ਸੀ ਕਿ UK ਤੋਂ ਸਾਡੇ ਵੀਰ ਗੁਰਦੀਪ ਸਿੰਘ ਥਿੰਦੋਰਾ ਨੇ ਕਿਹਾ ਸੀ ਕਿ ਗੂਗਲ ਦੇ ਉੱਤੇ ਵੀ ਔਰ ਦੂਸਰੇ ਪਲੇਟਫਾਰਮਸ 'ਤੇ ਕਈ ਥਾਂ 'ਤੇ ਹੁਣ ਇੱਧਰ ਵੀ ਬਲੌਕ ਕਰਨ ਦੀ ਲਾਈਨ ਹੈ। ਸੋ ਅਸੀਂ ਇਹ ਵੀ ਕਹਾਂਗੇ ਕਿ ਜਿਨ੍ਹਾਂ ਨੂੰ ਕੋਈ ਦਿੱਕਤ ਹੁੰਦੀ ਹੈ ਉਹ ਸਾਡੇ ਤੱਕ ਪਹੁੰਚ ਕਰਨ, ਹਾਲਾਂਕਿ ਇਸ ਦੇ ਵਿੱਚ ਬਹੁਤਾ ਕੁਝ ਕੀਤਾ ਨਹੀਂ ਜਾ ਸਕਦਾ ਔਰ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਇਹ ਦਿਨ ਚੱਲ ਰਹੇ ਨੇ ਜਿਹਦੇ 'ਚ ਸਾਡਾ ਫਾਈਨੈਂਸ਼ੀਅਲ ਕਰੰਚ ਵੀ ਹੈ ਔਰ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਬੇਸ਼ੱਕ ਜਿਹੜਾ ਵੀ ਕਿਰਤੀ ਵੀਰ ਭੈਣ ਜਿੰਨਾ ਵੀ ਵੱਧ ਤੋਂ ਵੱਧ ਘੱਟ ਤੋਂ ਘੱਟ ਜੋ ਵੀ ਉਹਨਾਂ ਦੀ ਅਫੋਰਡੇਬਿਲਟੀ ਹੈ ਅਸੀਂ ਉਸ ਨੂੰ
ਐਪਰੀਸ਼ੀਏਟ ਕਰਾਂਗੇ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅੱਜ ਹੀ ਸਾਡੇ ਵੀਰ ਬੌਬ ਸਿੰਘ ਨਿਊ ਜਰਸੀ ਤੋਂ ਜਿਹੜੇ ਸਾਡੇ ਆਫਿਸ ਆਏ ਔਰ ਉਹਨਾਂ ਦੇ ਨਾਲ ਕਾਫੀ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਔਰ ਉਹ ਤੁਹਾਡੀਆਂ ਫੇਵਰੇਟ ਵੀ ਔਰ ਸਾਡੀਆਂ ਵੀ ਖਾਸ ਖਜੂਰਾਂ ਜਿਹੜੀਆਂ ਜਾਰਡਨ ਰਿਵਰ, ਜਦੋਂ ਉਹਨਾਂ ਨੇ ਕਿਹਾ ਤਾਂ ਮੈਂ ਕਿਹਾ ਕਿ ਜੀ ਉਹ ਮੋਰਾਕੋ ਔਰ ਦੂਸਰਾ ਉਹਨਾਂ ਦੇ ਕਾਰੋਬਾਰੀ ਸਿਲਸਿਲੇ 'ਚੋਂ ਵਿਜ਼ਿਟ ਕਰਦੇ ਰਹਿੰਦੇ ਨੇ। TV 84 ਨਾਲ ਨਿਹਾਇਤ ਮੁਹੱਬਤ ਕਰਦੇ ਨੇ, ਸਾਡੇ ਲਈ ਐਕਸਟੈਂਡਡ ਫੈਮਿਲੀ ਨੇ ਸਾਡੀ, ਔਰ ਹਰ ਪੱਖ ਤੋਂ ਹੀ ਉਹਨਾਂ ਦੀ ਮਦਦ ਹੈ ਔਰ ਉਹਨਾਂ ਦਾ ਹੌਸਲਾ ਔਰ ਸਹਾਰਾ ਵੀ ਹੈ। ਅਸੀਂ ਉਹਨਾਂ ਦਾ ਰੈਕਗਨਾਈਜ਼ ਵੀ ਕਰਾਂਗੇ। ਅਸੀਂ ਉਹਨਾਂ ਦੇ ਬਜ਼ੁਰਗਾਂ ਨੇ ਸੇਵਾ ਵੀ ਭੇਜੀ ਹੈ, ਲੇਕਿਨ ਅੱਜ ਮੈਂ ਐਕਨੋਲਜ ਕਰਨਾ ਚਾਹੁੰਦਾ ਕਿ ਭਾਈ ਅਸੀਂ ਤੁਹਾਡੇ ਸਾਥ ਨੂੰ ਮਾਣਿਆ ਔਰ ਮੈਂ ਮਿਸ ਕੀਤਾ। ਹਾਂ, ਤੁਸੀਂ ਤੁਹਾਡੀ ਇੰਤਜ਼ਾਰ 'ਚ ਰਹੇ ਹੋ। ਦੂਸਰਾ, ਅਸੀਂ ਇਹ ਦਿਨ ਜਿਹੜੇ ਚੱਲ ਰਹੇ ਨੇ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਸ਼ਹੀਦੀ ਹਫ਼ਤਾ ਹੈ ਜੀ। ਕੱਲ੍ਹ ਜਦੋਂ ਬੀਤੇ ਦਿਨ ਅਸੀਂ ਗੱਲ ਕੀਤੀ ਔਰ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਜ਼ਿਕਰ ਕਰਦੇ ਹਾਂ, ਹਾਲਾਂ ਥੋੜ੍ਹੀ ਬਹੁਤ ਵੇਰੀਏਸ਼ਨ ਦਿਨ 2 ਦਿਨ ਦੀ ਅੱਗੇ ਪਿੱਛੇ ਜਿਹੜੇ ਦੂਸਰੇ ਕੈਲੰਡਰਸ ਦੇ ਨਾਲ ਹੈ ਕਿ ਸਰਸਾ ਦਾ ਕੰਢਾ ਔਰ ਪਰਿਵਾਰ ਵਿਛੋੜਾ। ਔਰ ਅੱਜ 21 ਦਸੰਬਰ ਦਾ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਚਮਕੌਰ ਦੀ ਗੜੀ ਔਰ ਸ਼ਹਾਦਤਾਂ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ। ਔਰ ਅਸੀਂ ਇਹ ਵੀ ਕਰੈਕਟ ਕਰ ਦਈਏ, ਕੱਲ੍ਹ ਜਿਉਂ ਹੀ ਪ੍ਰੋਗਰਾਮ ਖਤਮ ਹੋਇਆ ਸਾਡੇ ਵੀਰ ਸਰ ਗੁਰਨਾਮ ਸਿੰਘ ਜੀ ਦੀ ਕਾਲ ਆਈ, ਕਿਉਂਕਿ ਇਹਨਾਂ ਦਾ ਸੰਬੰਧ ਵੀ ਉਸ ਜ਼ਿਲ੍ਹੇ ਨਾਲ ਹੈ, ਉਸੇ ਹੀ ਚਮਕੌਰ ਸਾਹਿਬ, ਔਰ ਉਹਨਾਂ ਸਕੂਲਾਂ 'ਚ ਪੜ੍ਹੇ ਨੇ। ਅਤੇ ਉਹਨਾਂ ਨੇ ਕਿਹਾ ਕਿ ਵੀ ਉੱਥੇ ਜਿਹੜੀ ਹਿਸਟਰੀ ਲਿਖੀ ਹੁੰਦੀ ਹੈ ਜਾਂ ਦੂਜੇ ਉਹਦੇ 'ਚ ਜਿਹੜੇ 3 ਪਿਆਰਿਆਂ ਦੀ ਸ਼ਹਾਦਤ ਹੈ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਉਹ ਚਮਕੌਰ ਦੀ ਗੜੀ 'ਚ ਹੈ। ਔਰ ਇਸੇ ਤਰ੍ਹਾਂ ਭਾਈ ਜੀਵਨ ਸਿੰਘ ਜਿਹੜੇ ਭਾਈ ਜੈਤਾ ਜੀ ਸਨ, ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਉਸ ਦੇ ਨਾਲ ਹੀ ਜਿਹੜਾ ਇੱਕ ਅੱਡ ਗੁਰਦੁਆਰਾ ਬਣਾਇਆ ਗਿਆ, ਭਾਵੇਂ ਉਹਦੇ 'ਤੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਨਹੀਂ ਹੈ। ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਥੋੜ੍ਹਾ ਬਹੁਤ ਵੇਰੀਏਸ਼ਨ ਹੀ ਨਹੀਂ, ਕਈ ਵਾਰ ਬਹੁਤ ਜ਼ਿਆਦਾ ਵੇਰੀਏਸ਼ਨ ਹੈ, ਲੇਕਿਨ ਇਹ ਬਿਲਕੁਲ ਠੀਕ ਹੈ ਕਿ ਜਿਹੜੀ ਬਹੁਤ ਸਾਰਾ ਅਕਾਊਂਟ ਕਰੰਟਲੀ ਜਿਸ ਨੂੰ ਅਸੀਂ ਕ੍ਰੈਡੀਬਲ ਅਕਾਊਂਟ ਕਹਿੰਦੇ ਹਾਂ, ਉਹ 3 ਪਿਆਰਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ 'ਚ ਹੀ ਦਿਖਾਉਂਦਾ ਹੈ। ਹਾਲਾਂਕਿ ਉਸ ਤੋਂ ਪਹਿਲੇ ਅਕਾਊਂਟ ਦੇ ਵਿੱਚ ਸਰਸਾ ਦੇ ਕੰਢੇ ਦਾ ਜ਼ਿਕਰ ਵੀ ਸੀ, ਪਰ ਜਿੱਥੋਂ ਤੱਕ ਭਾਈ ਜੀਵਨ ਸਿੰਘ ਹੋਰਾਂ ਦੀ ਸ਼ਹਾਦਤ ਹੈ, ਜਿੰਨਾ ਕੁ ਮੈਨੂੰ ਇਸ ਦਾ ਰਿਹਾ ਹੈ, ਉਹਨਾਂ ਦੀ ਸ਼ਹਾਦਤ ਸਰਸਾ ਦੇ ਕੰਢੇ ਹੀ ਹੁੰਦੀ ਹੈ। ਭਾਈ ਬਚਿੱਤਰ ਸਿੰਘ ਵੀ, ਭਾਈ ਉਦੈ ਸਿੰਘ ਵੀ। ਔਰ ਕਿਉਂਕਿ ਇਹ ਜਿਨ੍ਹਾਂ ਦੇ ਜ਼ਿੰਮੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੋਣ 'ਚ ਆਇਆ 100 ਸਾਲ ਹੋਏ ਨੇ, ਕੋਈ ਵੀ ਪ੍ਰੋਪਰ ਰਿਸਰਚ ਵਰਕ ਨਹੀਂ ਹੋਇਆ। ਔਰ ਇਹ ਵੀ ਹੁੰਦਾ ਕਈ ਵਾਰ, ਹੁਣ ਤਾਂ ਮੈਂ ਜਦੋਂ ਢਾਡੀ ਸਿੰਘਾਂ ਨੂੰ ਜਾਂ ਬਹੁਤ ਸਾਰੇ ਕਥਾਵਾਚਕਾਂ ਨੂੰ ਵੀ ਸੁਣਦਾ, ਇੰਨੀਆਂ ਕਹਾਣੀਆਂ ਜਿਹੜੀਆਂ ਨੇ ਉਹ ਅਰਾਊਂਡ ਫਲੋਟ ਕੀਤੀਆਂ ਹੋਈਆਂ ਨੇ। ਕਈਆਂ ਨੇ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਉੱਤੇ ਉਹਨਾਂ ਨੂੰ ਕਿੰਨੇ ਬਰਛੇ ਲੱਗੇ, ਕਿੰਨੇ ਤੀਰ ਲੱਗੇ, ਕਿੰਨੇ ਫੱਟ ਲੱਗੇ, ਉਹਦੀ ਗਿਣਤੀ ਵੀ ਦੱਸ ਰਹੇ ਹੁੰਦੇ ਨੇ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਇਹ ਜਿਹੜਾ ਅਸਲ ਇਤਿਹਾਸ ਹੈ ਉਸ ਦੇ ਨਾਲ ਫਿਰ ਇਹ ਛੇੜਛਾੜ ਹੋ ਜਾਂਦੀ ਹੈ। ਇਹ ਠੀਕ ਹੈ ਵੀ ਇੱਕ ਜਿਹੜੀ ਸੀਨਾ ਬਸੀਨਾ ਇਤਿਹਾਸ ਹੁੰਦਾ ਜਿਸ ਨੂੰ ਅਸੀਂ ਰਵਾਇਤੀ ਕਹਿੰਦੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਮਕੌਰ ਦੀ ਗੜੀ ਦੁਨੀਆ ਦਾ ਉਹ ਬੈਟਲ ਗਰਾਊਂਡ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਔਡਸ ਆਰ ਹੈਵੀ ਕਿਸੇ ਵੀ ਸਿਚੁਏਸ਼ਨ, ਉਹ ਤਾਂ ਹੈਵੀਐਸਟ ਆਫ ਦਾ ਹੈਵੀ, ਕਿ ਇੱਕ ਪਾਸੇ 40 ਸਿੰਘ ਨੇ। ਔਰ ਕਿਉਂਕਿ ਚਮਕੌਰ ਦੀ ਗੜੀ ਨਾਲ ਰਿਲੇਟਡ ਬਹੁਤ ਸਾਰਾ ਕੁਛ ਤਾਂ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਮੈਂਸ਼ਨ ਕੀਤਾ, ਔਰ ਉਸ ਦਾ ਔਰ ਉਹਦੇ 'ਚ 10 ਲੱਖ ਫੌਜ ਦਾ ਜ਼ਿਕਰ ਹੈ। ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਕੱਲ੍ਹ ਮੈਂ ਦੱਸਿਆ ਸੀ ਕਿ ਜਦੋਂ ਇਸ ਗਿਣਤੀ ਨੂੰ ਲੈ ਕੇ ਕਈਆਂ ਦੇ ਅੰਦਰੋਂ ਇਹ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਵੀ ਉਹਨਾਂ ਦੇ ਵਿੱਚ ਦਿੱਲੀ ਦੀ ਫੌਜ, ਸੂਬਾ ਸਰਹੰਦ, ਸੂਬਾ ਲਾਹੌਰ, 22 ਧਾਰ ਦੇ ਪਹਾੜੀ ਰਾਜੇ ਔਰ ਫਿਰ ਮੁਲਖਈਆ, ਜਿਸ ਨੂੰ ਲੁੱਟ ਦੇ ਨਾਂ ਥੱਲੇ ਇਕੱਠਾ ਕੀਤਾ ਜਾਂਦਾ ਸੀ। ਔਰ ਫਿਰ ਕਿਉਂਕਿ ਜਿਵੇਂ 10ਵੇਂ ਪਾਤਸ਼ਾਹ ਨੇ ਦੋਵੇਂ ਹੀ ਆਪਣੇ ਸਾਹਿਬਜ਼ਾਦਿਆਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ, ਔਰ ਇਹ ਸਾਡੀ ਪਰੰਪਰਾ ਕਿ ਗੁਰੂ ਸਾਹਿਬ ਸ਼ਹਾਦਤ ਦੇ ਉੱਤੇ ਜੈਕਾਰਾ ਛੱਡਦੇ ਨੇ। ਔਰ ਈਵਨ ਕੁਛ ਥਾਂ 'ਤੇ ਤਾਂ ਮਾਈਨਿਊਟ ਡੀਟੇਲਸ ਨੇ ਕਿ ਕਿਹੜੇ ਨੇ ਸਿਰ ਚੁੱਕਿਆ, ਪੌੜੀ ਲਾਈ ਗੜੀ ਨੂੰ, ਗੁਰੂ ਸਾਹਿਬ ਨੇ ਤੀਰ ਉਹਨੂੰ ਬਖਸ਼ਿਆ
ਉਹ ਡਿੱਗ ਪਿਆ ਸਣੇ ਪੌੜੀ ਦੇ, ਦੂਸਰੇ ਨੇ ਸਿਰ ਲਕੋ ਲਿਆ, ਨਾਰ ਖਾਂ ਕੇ ਕੀ ਹੈ ਨਾ ਉਹਦਾ, ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਜੇ ਉਹ ਵੀ ਆ ਜਾਂਦਾ ਤਾਂ ਉਹਨੂੰ ਵੀ ਮੈਂ ਇੱਕ ਤੀਰ ਬਖਸ਼ ਦਿੰਦਾ। ਸੋ ਇੱਕ ਪਾਸੇ ਮਾਈਨਿਊਟ ਡਿਟੇਲਸ ਨੇ, ਪਰ ਬਹੁਤ ਸਾਰਾ ਅਕਾਊਂਟ ਜਿਹੜਾ ਅੱਜ ਸਾਡੇ ਪ੍ਰਚਾਰਕ ਔਰ ਢਾਡੀ ਔਰ ਈਵਨ ਕਥਾਵਾਚਕ ਵੀ ਕੋਟ ਕਰਦੇ ਨੇ, ਔਰ ਇਹ ਅੱਲਾ ਯਾਰ ਖਾਂ ਯੋਗੀ ਕੋਈ ਛੋਟਾ ਨਾਂ ਨਹੀਂ ਹੈ। ਇਹ 20ਵੀਂ ਸਦੀ ਦੇ ਇਸ ਲਾਹੌਰ ਵਾਸੀ ਸ਼ਾਇਰ ਨੇ ਜਿਵੇਂ ਇਹ ਦੋਨੋਂ ਹੀ ਬਿਰਤਾਂਤ, ਇਹ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਗੰਜ ਸ਼ਹੀਦਾਂ, ਉਹਨਾਂ ਦੀ ਨਜ਼ਮ ਹੈ ਲੰਮੀ, ਅਸੀਂ ਪਿਛਲੇ ਸਾਲਾਂ ਦੇ ਵਿੱਚ ਤਾਂ ਉਹਨਾਂ ਦੇ ਸਾਰੇ ਸ਼ੇਅਰ ਕੀਤਾ ਔਰ ਇਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸ਼ਹੀਦਾਨੇ ਵਫਾ, ਔਰ ਉਸ ਦਾ ਵੀ ਅਸੀਂ ਉਸ ਨੂੰ ਡਿਸਕਸ ਕੀਤਾ ਹੋਇਆ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅੱਲਾ ਯਾਰ ਖਾਂ ਯੋਗੀ ਨੇ, ਦੇਖੋ ਜਿਹੜਾ ਸ਼ਾਇਰ ਹੈ, ਸ਼ਾਇਰ ਦੇ ਵਿੱਚ ਇੱਕ ਕਲਪਨਾ ਵੀ ਹੁੰਦੀ ਹੈ, ਇੱਕ ਇਮੈਜੀਨੇਸ਼ਨ ਵੀ ਹੁੰਦੀ ਹੈ। ਫੈਕਟਸ, ਕਿਉਂਕਿ ਜਿਵੇਂ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਸਾਡਾ ਇਤਿਹਾਸ ਜਾਂ ਤਾਂ ਹਿੰਦੂਆਈਜ਼ਡ ਹਿਸਟੋਰੀਅਨਸ ਨੇ ਲਿਖਿਆ, ਜਿਹੜੇ ਹਰ ਹਾਲੇ ਜਾਂ ਹਰ ਹੀਲੇ ਸਿੱਖ ਕੌਮ ਦਾ ਰੋਲ ਹਿੰਦੂਆਂ ਦੇ ਡਿਫੈਂਡਰ ਦੇ ਤੌਰ ਤੇ ਰੱਖਦੇ ਸੀ, ਔਰ ਉਹ ਬਿਰਤਾਂਤ ਚੱਲਦਾ 20ਵੀਂ ਸਦੀ ਔਰ ਲਾਲਾ ਦੌਲਤ ਰਾਏ ਜੀ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਲਿਖਿਆ। ਔਰ ਅੱਜ ਜਦੋਂ ਅਸੀਂ ਸਨਾਤਨੀ ਕਿਸਮ ਦੇ ਇਹਨਾਂ ਸਿੱਖਾਂ ਦਾ ਹਾਲ ਦੇਖਦੇ ਹਾਂ, ਕੋਈ ਅਯੁੱਧਿਆ 'ਚ ਲੰਗਰ ਲਾ ਰਿਹਾ, ਕੋਈ ਜਿਹੜਾ ਹੈ ਉਹ ਜਾ ਕੇ ਉਸ ਬਾਗੇਸ਼ਵਰ ਬਾਬੇ ਦੇ ਪੈਰਾਂ 'ਚ ਬੈਠਿਆ ਕਿ ਜੀ ਮੇਰਾ ਮਨ ਜਿਹੜਾ ਉਹ ਡੋਲਦਾ ਰਹਿੰਦਾ, ਕਿਵੇਂ ਅਡੋਲ ਹੋਏ ਉਹਨਾਂ ਤੋਂ। ਸੋ ਜੇ ਹੁਣ ਤੁਸੀਂ ਉਹਨਾਂ ਦੀਆਂ ਕਥਾ ਵਾਰਤਾਵਾਂ ਜਾਂ ਦੂਸਰਾ ਸੁਣੋਗੇ ਤੇ ਉਹ ਉਸੇ ਹੀ ਲਾਈਨ ਦੇ ਉੱਤੇ ਨੇ ਜੋ ਕੁਛ ਕਿ ਲਾਲਾ ਦੌਲਤ ਰਾਏ ਔਰ ਦੂਸਰਿਆਂ ਨੇ ਜਿਹੜਾ ਉਹ ਹਿੰਦੂ ਉਸ ਥਾਟ ਦੀ ਕੰਟੀਨਿਊਟੀ ਦੇ ਤੌਰ ਤੇ ਲਿਖਿਆ। ਇੱਕ ਉਹ ਨੇ ਜਿਹੜੇ ਬਿਲਕੁਲ ਹੌਸਟਿਲਿਟੀ ਦੇ ਵਿੱਚ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਨੂੰ ਇਸਲਾਮ ਦੇ ਖਿਲਾਫ ਬਣਾਇਆ। ਔਰ ਕਿਉਂਕਿ ਅੱਲਾ ਯਾਰ ਖਾਂ ਯੋਗੀ ਇੱਕ ਬਤੌਰੇ ਮੁਸਲਮਾਨ ਹੈ, ਲੇਕਿਨ ਉਹਨੇ ਕੋਸ਼ਿਸ਼ ਕੀਤੀ ਕਿ ਜੋ ਸਿੱਖਾਂ ਦੇ ਵਿੱਚ ਉਸ ਵੇਲੇ ਦਾ ਕਰੰਟ ਮੈਮਰੀ ਦੇ ਵਿੱਚ ਸੀ ਉਸ ਨੂੰ ਵੀ ਕੁਛ ਆਪਣੇ ਤੌਰ ਤੇ ਵੀ ਉਹਨਾਂ ਨੇ, ਔਰ ਕੁਛ ਉਹਦੇ 'ਚ ਫਿਰ ਇਹ ਹੁੰਦਾ ਕਿ ਜਦੋਂ ਤੁਸੀਂ ਪਲ ਕੋਈ ਗਿਣਦੇ ਹੋ ਜਾਂ ਉਹਨਾਂ ਨੂੰ ਤੁਸੀਂ ਆਪਣੀ ਇਮੈਜੀਨੇਸ਼ਨ ਦੇ ਨਾਲ ਵੀ ਦੇਖਦੇ ਹੋ। ਔਰ ਇਹ ਇਕੱਲਾ ਉਹਨਾਂ ਤੱਕ ਨਹੀਂ ਹੈ, ਜਦੋਂ ਅਸੀਂ ਭਾਈ ਵੀਰ ਸਿੰਘ ਹੋਰਾਂ ਦੀਆਂ ਲਿਖਤਾਂ ਦੇਖਦੇ ਹਾਂ ਜਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ ਦੇਖਦੇ ਹਾਂ ਕਿ ਤੁਸੀਂ ਉਸ ਜਿਹੜਾ ਆਪਣੇ ਸੁਰਤ ਦੇ ਖੰਭਾਂ ਦੇ ਉੱਤੇ ਉਸ ਦੇਸ਼ ਕਾਲ ਦੀ ਹੱਦ ਨੂੰ ਜਿਹੜਾ ਹੈ ਉਹ ਕ੍ਰਾਸ ਕਰਕੇ ਉਸ ਸਮੇਂ ਦੇ ਵਿੱਚ ਚਲੇ ਜਾਂਦੇ ਹੋ, ਤੁਸੀਂ ਜੋ ਫਿਰ ਮਹਿਸੂਸ ਕਰਦੇ ਹੋ ਉਹ ਕੁਝ ਤੁਸੀਂ ਮਹਿਸੂਸ ਕਰ ਰਹੇ ਹੁੰਦੇ। ਸੋ ਅਸੀਂ ਬਹੁਤ ਸਾਰੇ ਇਤਿਹਾਸ ਦੇ ਚੈਪਟਰ ਤੋਂ ਵਾਕਿਫ ਹੈ। ਚਮਕੌਰ ਦੀ ਗੜੀ, 40 ਸਿੱਖਾਂ ਦੇ ਨਾਲ 10 ਲੱਖ ਫੌਜ ਦਾ ਮੁਕਾਬਲਾ, ਔਰ ਉਹ ਸਟ੍ਰੈਟਜੀ ਕਿ ਕਿਵੇਂ ਰਾਤ ਸਰਸਾ ਦੇ ਕੰਢੇ ਤੋਂ ਨਿਕਲੇ, ਰੋਪੜ ਤੋਂ ਹੁੰਦਿਆਂ ਪਹੁੰਚੇ ਜ਼ਿਮੀਦਾਰ ਦੀ ਹਵੇਲੀ, ਜਦੋਂ ਅਸੀਂ ਅੱਜ ਗੜੀ ਕਹਿੰਦੇ ਹਾਂ, ਗੜੀ ਤੋਂ ਲੱਗਦਾ ਵੀ ਪਤਾ ਨਹੀਂ ਉਹ ਕਿਲ੍ਹਾ ਬਣਾਇਆ ਹੁੰਦਾ ਜਾਂ ਜਿਹੜੀਆਂ ਵੱਡੀਆਂ ਹਵੇਲੀਆਂ ਉੱਚੀ ਥਾਂ ਕੋਈ ਹੁੰਦੀਆਂ ਸੀ, ਜਾਂ ਉਹਨੂੰ ਹੀ ਅਸੀਂ ਗੜੀ ਦੇ ਨਾਂ ਨਾਲ, ਉਹ ਤਾਂ ਘਰ ਹੀ ਸੀ ਜਿਸ ਬਾਰੇ ਅਸੀਂ ਸੈਨਾਪਤੀ ਜਿਹੜੇ 52 ਕਵੀਆਂ 'ਚ ਸਨ ਉਹਨਾਂ ਦਾ ਵੇਰਵਾ ਦੇਖਦੇ ਹਾਂ ਕਿ ਖਬਰ ਸੁਣੀ ਜ਼ਿਮੀਦਾਰ ਨੇ ਮੱਧ ਬਸੈ ਚਮਕੌਰ, ਖਬਰ ਸੁਨਤ ਤਤਕਾਲ ਹੀ वो उठ आयो दौड़, हाथ जोड़ बिनती करी सुनो बिनो करतार, बसो मद चमकौर के अपनी किरपा तार। सो वो दो भरा सन और एक ने इनवाइट किया, दूसरा मन्निया नहीं, और उस ਨੂੰ ਹੀ ਗੁਰੂ ਸਾਹਿਬ ਨੇ ਫੌਰਨ ਜੰਗੀ ਐਂਗਲ ਤੋਂ ਜਿਹੜੀਆਂ ਵੀ ਉਹਦੀਆਂ ਬੁਰਜੀਆਂ ਸੀ ਜਾਂ ਉਹ ਸਾਰੇ ਸੀ, ਨਗਾਰੇ ਵਾਲਾ ਵੀ ਹੈ ਉਸ ਜਿਹੜਾ ਉਹਨਾਂ ਦੇ ਉੱਤੇ ਅੱਖ ਰੱਖ ਰਿਹਾ ਹੈ, ਦੂਸਰਾ ਵੀ ਹੈ, ਔਰ ਉਹਦੇ ਅੱਡ ਡੋਰਸ ਦੇ ਉੱਤੇ ਡਿਫੈਂਡਿੰਗ ਵੀ ਹੈ। ਔਰ ਅਗਲਾ ਦਿਨ ਜਦੋਂ ਸ਼ੁਰੂਆਤ ਹੁੰਦੀ ਹੈ ਸੂਰਜ ਚੜ੍ਹਨ ਦੇ ਨਾਲ ਲੜਾਈ ਦੀ, ਤੇ ਫਿਰ ਉੱਤੋਂ ਤੀਰਾਂ ਦਾ ਮੀਂਹ ਵੀ ਵਸ ਰਿਹਾ ਤਾਂ ਕਿ ਉਹ ਨੇੜੇ ਤੇੜੇ ਨਾ ਆਉਣ ਦੁਸ਼ਮਣ। ਪਰ ਨਾਲ ਦੀ ਨਾਲ ਫਿਰ ਜਿਉਂ-ਜਿਉਂ ਦੁਸ਼ਮਣ ਫੌਜ ਅੱਗੇ ਵੱਧਦੀ ਹੈ ਤੇ 5-5 ਦੇ ਜਥਿਆਂ ਦੇ ਵਿੱਚ ਕਿਵੇਂ ਜਿਹੜਾ ਇੱਕ ਜਥੇ ਨੂੰ ਫਿਰ ਅਖੀਰ ਸਾਹਿਬਜ਼ਾਦਾ ਅਜੀਤ ਸਿੰਘ ਲੀਡ ਕਰਦੇ ਨੇ। ਇਸੇ ਤਰ੍ਹਾਂ 3 ਪਿਆਰੇ ਜਿਨ੍ਹਾਂ ਦੀ ਸ਼ਹਾਦਤ ਦਾ ਜ਼ਿਕਰ ਹੈ ਉਹ ਵੀ 5-5 ਜਾਂ 8 ਵੀ ਇੱਕ ਥਾਂ ਤੇ ਲਿਖਿਆ ਹੋਇਆ ਜਥੇ ਨੂੰ ਲੀਡ ਕਰਦੇ ਨੇ। ਔਰ ਫਾਈਨਲੀ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਦੋਵੇਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਸੂਰਜ ਛੁਪ ਜਾਂਦਾ ਹੈ। ਔਰ ਇਹ ਆਮ ਉਸ ਪੀਰੀਅਡ ਦੇ ਵਿੱਚ ਜਿਹੜੇ ਜੰਗੀ ਨਿਯਮ ਸਨ, ਰਾਤ ਵੇਲੇ ਹਮਲਾ ਨਹੀਂ ਸੀ ਕੀਤਾ ਜਾਂਦਾ
ਕਿਉਂਕਿ ਘੇਰਾ ਪਾ ਕੇ ਫੌਜ ਬੈਠੇ ਸੀ ਔਰ ਉਹਨਾਂ ਨੂੰ ਸੀ ਕਿ ਵੀ ਜੇ ਅਸੀਂ ਜਿਉਂਦੇ ਫੜਾਂਗੇ ਵੱਧ ਇਨਾਮ ਮਿਲੇਗਾ। ਅਟੈਂਪਟ ਤਾਂ ਉਹ ਇਸ ਕਿਸਮ ਦੇ ਕਰਦੇ ਨੇ। ਬਿਲਕੁਲ। ਔਰ ਉਸ ਪੀਰੀਅਡ 'ਚ ਹੀ ਫਿਰ ਅਸੀਂ ਇਸ ਇਤਿਹਾਸ ਤੋਂ ਵਾਕਿਫ ਹੈ ਕਿ ਕਿਵੇਂ 5 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਔਰ 3 ਸਿੰਘ ਹੋਰ 10ਵੇਂ ਪਾਤਸ਼ਾਹ ਨੂੰ 5 ਪਿਆਰਿਆਂ ਦੇ ਰੂਪ ਦੇ ਵਿੱਚ ਬੇਨਤੀਨੁਮਾ ਹੁਕਮ ਕਰਦੇ ਨੇ ਕਿ ਵੀ ਤੁਸੀਂ ਗੜੀ ਨੂੰ ਛੱਡ ਦਿਓ। ਔਰ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਚੈਲੰਜ ਕਰਕੇ ਜੈਕਾਰਾ, ਨਗਾਰਾ ਜਾਂ ਤਾੜੀ ਸਾਹਿਬ, ਇਹ ਸਾਰਾ ਕੁਛ ਨਾਲ ਜੁੜਿਆ ਹੈ, ਉਸ ਨੂੰ ਉਹ ਗੜੀ ਨੂੰ ਛੱਡਦੇ ਨੇ। ਔਰ ਕਿਵੇਂ ਫਿਰ ਉਸ ਤਾਰਿਆਂ ਦੀ ਸੇਧ ਦੇ ਵਿੱਚ ਤੁਰਦੇ ਹੋਏ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਮਾਛੀਵਾੜੇ ਆ ਕੇ 10ਵੇਂ ਪਾਤਸ਼ਾਹ ਨੂੰ, ਇਹ ਇੱਕ ਵੱਡਾ ਵੇਰਵਾ ਹੈ ਉਸ ਤੋਂ ਸਾਡੇ ਸਾਰੇ ਵਾਕਿਫ ਨੇ। ਮੈਂ ਅੱਲਾ ਯਾਰ ਖਾਂ ਯੋਗੀ ਜਿਨ੍ਹਾਂ ਨੇ ਇਸ ਗੰਜ ਸ਼ਹੀਦਾਂ ਦੇ ਥੱਲੇ ਟ੍ਰਿਬਿਊਟ ਦਿੱਤੀ ਹੈ, ਇੱਕ ਕਪਲੇਟ ਮੈਂ ਉਹਨਾਂ ਦਾ ਜਿਹੜਾ ਕਿ ਜਿਸ ਰਾਤ ਉਹ 10ਵੇਂ ਪਾਤਸ਼ਾਹ ਸਾਹਿਬਜ਼ਾਦੇ ਔਰ ਥੱਕੇ ਮਾਂਦੇ ਸਿੰਘ ਜਿਹੜੇ ਨੇ ਗੜੀ ਦੇ ਵਿੱਚ ਨਿਵਾਸ ਕਰਦੇ ਨੇ, ਬਾਕੀ ਕੁਛ ਥੱਕੇ ਹੋਏ ਨੇ, ਸੌਂ ਰਹੇ ਨੇ, ਕੋਈ ਉਂਘ ਰਹੇ ਨੇ, ਕੁਛ ਪਹਿਰੇ ਤੇ ਨੇ। ਔਰ 10ਵੇਂ ਪਾਤਸ਼ਾਹ ਜਿਹੜੇ ਨੇ ਜਦੋਂ ਉਹ ਅਗਲੇ ਦਿਨ ਦੀ ਸਵੇਰ 1:30 ਘੜੀ ਰਾਤ ਰਹਿੰਦੀ ਹੈ ਤਾਂ ਉਹਨਾਂ ਦਾ ਸ਼ੇਰ ਬੜਾ ਖੂਬਸੂਰਤ ਹੈ ਕਿ ਜਬ 1:30 घड़ी रात गई जिक्र खुदा में खैमे से निकल आए सरकार हवा में, कदमों से टहलते थे मगर दिल था दुआ में, बोले ए खुदावंद हूँ खुश तेरी रज़ा में, करतार से कहते थे गोया रूबरू होकर, कल जाऊंगा चमकौर से मैं सुर्ख रू होकर। ਹੁਣ ਰੂਹ ਮੂੰਹ ਨੂੰ ਕਹਿੰਦੇ ਨੇ, ਸੁਰਖ ਰੂਹ, ਕਿ ਉਜਲ ਮੂੰਹ ਦੇ ਨਾਲ, ਕਿ ਭਾਈ ਉਹ ਰੱਬ ਦੇ ਨਾਲ ਉਹ 1:30 ਘੜੀ ਰਾਤ ਰਹਿੰਦੀ ਹੈ। ਦੇਖ ਰਹੇ ਨੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਵੀ ਜਿਹੜਾ ਸੌਂ ਰਹੇ ਨੇ, ਬਾਕੀ ਵੀ ਸਿੰਘ ਆਰਾਮ ਕਰ ਰਹੇ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਉਹ ਜਿਹੜੇ ਨੇ ਉਹ ਕਹਿੰਦੇ ਨੇ ਕਰਤਾਰ ਸੇ ਕਹਿ ਰਹੇ ਥੇ ਗੋਇਆ ਰੂਬਰੂ ਹੋ ਕਰ, ਜਿਵੇਂ ਉਹ ਰੱਬ ਦੇ ਨਾਲ ਆਮੋ ਸਾਹਮਣੇ ਗੱਲਬਾਤ ਕਰ ਰਹੇ ਨੇ। ਜਾਊਂਗਾ ਕੱਲ ਜਾਊਂਗਾ ਚਮਕੌਰ ਸੇ ਸੁਰਖਰੂ, ਮੈਂ ਸੁਰਖਰੂ ਹੋ ਕਰ। ਅੱਛਾ। ਔਰ ਫਿਰ ਇਹ ਜਦੋਂ ਉਹਨਾਂ ਨੇ ਸਾਰਾ ਸ਼ਹੀਦੀਆਂ ਦਾ ਪੂਰਾ ਅਮਲ ਸਾਹਿਬਜ਼ਾਦਿਆਂ ਦੀ ਮੁਕੰਮਲ ਕੀਤਾ, ਗੰਜ ਸ਼ਹੀਦਾਂ ਦੇ ਅੱਲਾ ਯਾਰ ਖਾਂ ਯੋਗੀ ਨੇ, ਤੇ ਉਹਨਾਂ ਨੇ ਆਪਣੇ ਇਹ ਜਿਹੜਾ ਆਲਮੋਸਟ ਉਹਨਾਂ ਦੀ ਨਜ਼ਮ ਦੇ 120 ਟੋਟਲ ਸ਼ੇਅਰ ਨੇ, 117, ਪਰ ਉਹ ਵੱਡੇ ਵੱਡੇ ਕਪਲੇਟ ਵੀ ਨੇ। ਔਰ ਅਖੀਰਲਾ ਜਿਹੜਾ ਉਹਨਾਂ ਦਾ ਜਿਹਦੇ ਨਾਲ ਉਹਨਾਂ ਨੇ ਇਸ ਨਜ਼ਮ ਨੂੰ ਕੰਪਲੀਟ ਕੀਤਾ ਉਹ ਸਾਡੇ ਸਾਹਮਣੇ, ਕਿਉਂਕਿ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਹਾਂ। ਬਿਲਕੁਲ। ਚੜ੍ਹਦੀ ਕਲਾ ਔਰ ਦੂਸਰੇ ਦਾ ਪ੍ਰਤੀਕ ਨੇ ਇਹ ਸਾਰੇ ਦਿਨ। TV 84 ਵੱਲੋਂ ਸਫਰੇ ਸ਼ਹਾਦਤ ਜਿਹੜਾ ਪੂਰਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਜਿਹੜਾ ਸਿੱਖ ਸੰਗਤਾਂ ਉਹਨਾਂ ਥਾਵਾਂ 'ਤੇ ਉਹਨਾਂ ਮੌਕਿਆਂ 'ਤੇ ਜਾਂਦੀਆਂ ਨੇ, ਉਸ ਦਾ ਲਾਈਵ ਟੈਲੀਕਾਸਟ TV 84 'ਤੇ ਚੱਲ ਰਿਹਾ, ਜਿਹੜਾ ਲਗਾਤਾਰ ਅਗਲੇ ਦਿਨਾਂ 'ਚ ਵੀ ਜਾਰੀ ਰਹੇਗਾ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਅੱਲਾ ਯਾਰ ਖਾਂ ਯੋਗੀ ਨੇ अपनी ट्रिब्यूट देती फाइनली। बस एक हिंद में तीर्थ है यात्रा के लिए, कटाए बाप ने बच्चे जहाँ खुदा के लिए। कि जे इस धरती दे उत्ते कोई इक्को एक पिलग्रिमेज सेंटर है, वो चमकौर दी गढ़ी है, चमकौर दा मुकाम है। बस एक हिंद में तीर्थ है यात्रा के लिए, कटाए बाप ने बच्चे जहाँ खुदा के लिए। चमक है मेहर की चमकौर तेरे ज़रों में, यहीं से बन के सितारे गए समा के लिए। कि चमकौर दी इस मिट्टी दे ज़र्रे ज़र्रे दे विच इन्नी चमक है कि जिहड़े आसमान दे उत्ते तारे डलक रहे ने उन्हां नूं रोशनी ये चमकौर दी मिट्टी दे ज़र्रियां चों मिली है। चमक है मेहर की चमकौर तेरे ज़रों में, यहीं से बन के सितारे गए समा के लिए। गुरु गोबिंद के लखते जिगर अजीत जुझार, फलक पे एक यहाँ दो चांद हैं ज़िया के लिए।
ਕਿ ਅਸਮਾਨ ਦੇ ਉੱਤੇ ਤਾਂ ਇੱਕੋ ਹੀ ਚੰਦਰਮਾ ਹੈ ਜਿਹੜਾ ਰੋਸ਼ਨੀ ਦਿੰਦਾ ਦੁਨੀਆ ਨੂੰ, ਪਰ ਇਸ ਚਮਕੌਰ ਦੀ ਧਰਤੀ ਦੇ ਉੱਤੇ 2 ਚੰਦਰਮਾ ਨੇ, ਅਜੀਤ ਤੇ ਜੁਝਾਰ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਗਰ ਨੇ। ਲਖਤੇ गुरु गोबिंद के लखते जिगर अजीत जुझार फलक पे एक, आसमान ता एक चंद्रमा है, यहाँ 2 चांद हैं जिया के लिए, रोशनी दे लई 2 चंद्रमा ने। दक्कन में दूर मरकद है हजूर साहिब का, पहुँचना जिस जगह मुश्किल है मैं नवा के लिए, भटकते फिरते हैं क्यों हज करें यहाँ आकर, ये काबा पास है हर एक खालसा के लिए। ये जो अल्लाह यार खां योगी 100 साल पहला ये नज़म लिखते ने, उदों हजूर साहब पहुँचना किन्ने दे नसीब च हुंदा सी, लंबा दूर सफ़र भी और अफोर्डेबिलिटी भी। सो उन्होंने कहा कि भाई तुसी दखण दे विच है दूर हजूर साहब, जिथे साडे वर्गे नंग मलंगां दे लई, जदों उर्दू दा शब्द मैं नवा हुंदा है कि नंग मलंग, उत्थे पहुंचना जिहड़ा वो बड़ा मुश्किल है, पर सानू किते होर भटकण दी लोड़ नहीं है। ये काबा रब दा घर तां चमकौर दी गढ़ी है कि इत्थे ये काबा पास है हर एक खालसा के लिए, यहाँ वो लेटे हैं सतलुज ने जोश में आकर, चरण हजूर के नहरें बहा बहा के लिए, मिज़ार गंजे शहीदा उन शहीदों का, फरिश्ते जिनकी तरसते थे खाके पा के लिए। उन्होंने कहा भी कित्थे तुसी भटकदे फिरदे हो, ये वो थां है जिथे जिस जरे दे लिए सतलुज, क्योंकि वही सारी बेल्ट है कि भाई वो भी फरिश्ते भी तरसते ने कि इस चमकौर दी मिट्टी दा जरा सानू नसीब होए, उठाएं आँखों से आकर यहाँ की मिट्टी को, जो खाक छानते फिरते हैं कीमिया के लिए। कीमिया होंदे ने रसायन जिहड़े टॉनिक लभण वाले जां दूजे जिहड़े इधर उधर लभदे फिरदे ने भी सानू पारस मिले, सानू फलां कीमिया मिले, वो आके इस मिट्टी नूं जिहड़ा है चुक के अपनी अखां दे नाल एवें क्यों तुसीं खाक छानदे फिरदे हो होर थावां ते। ये है वो जहाँ 40 तन शहीद हुए, खताब सरवरी सिंहों ने सर कटा के लिए। सरवरी होंदी है सरदारी, ये वो है, ये है वो जहाँ 40 तन शहीद हुए, 40 शरीर जिथे शहीद हुए। खताब सरवरी सरदार दा खताब, सिंहों ने सर कटा के लिए, दिलाई पंथ को सरबाजियों ने सरदारी, बराए कौम ये रुतबे लहू बहा के लिए। ये सरदारी एवें नहीं मिली है, इस दे लई लहू डोलिया गया, खून बहाया गया, और यही उन्हां दा अखीरला दिलाई पंथ को सरबाजियों ने सरदारी, बराए कौम ये रुतबे लहू बहा के लिए। सो असीं जिवें कल भी कहा सी कि समुच्चा ही प्रोग्राम ये सारे हफ्ते दा असीं अपने इन्हां शहीदां दी याद नूं समर्पित करदे हैं, और यही दोहरा जे असीं चमकौर दी गढ़ी दा जिवें कल भी जिक्र कीता सी, साडी नस्ल ने अपनी अखां सामने जून 84 ਦੇ ਘੱਲੂਘਾਰੇ ਨੂੰ ਦੇਖਿਆ ਤੇ ਉਹ ਦੁਸ਼ਮਣ ਦੀ ਟ੍ਰਿਬਿਊਟ, ਕਿਉਂਕਿ ਜੇ ਅਸੀਂ ਇਹ ਤਾਂ ਸਿੱਖ ਪ੍ਰੇਮੀ ਹੈ ਅੱਲਾ ਯਾਰ ਖਾਂ ਯੋਗੀ, ਜੂਨ 84 ਦੇ ਘੱਲੂਘਾਰੇ ਤੇ ਉਹਨਾਂ ਦਾ ਦੁਸ਼ਮਣ ਦਾ ਜਰਨੈਲ ਜਦੋਂ ਇਹ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, कि भी अखीरले साह ते अखीरली गोली तक लड़े। हुण ये है जे चमकौर दी गढ़ी साडा प्राइड है, जदों असी सरहंद दी कंध ये जुल्म दी अखीर है, पर जदों तक चमकौर दी गढ़ी है हर सिख 1.25 ਲੱਖੀ स्पिरिट, जदों 40 ਦਾ 10 ਲੱਖ नाल जूझ जाना, ये वो 1.25 ਲੱਖ दे नाल 1.25 लाख से एक लड़ाऊं तब गोबिंद सिंह नाम कहाऊं। ये कल्ला कल्ला सिख वो अपने आप नूं इकल्ला नहीं समझदा, वो समझदा है कि 1.25 ਲੱਖ मेरे नाल वो ताकत है कि भी मैं जूझ सकदा 1.25 ਲੱਖ दे नाल, यही 1.25 ਲੱਖੀ स्पिरिट है। और हुण असीं विषय वाल आईए, हालां जदों ये दिन चल रहे हुंदे ने मेरा मन कोई पोलिटिकल डिस्कशन नहीं हुंदा, पर क्योंकि साडे प्रोग्राम दा फॉर्मैट भी यही है
ਜੋ ਕੁਛ ਦੁਨੀਆ 'ਚ ਚੱਲ ਰਿਹਾ ਹੈ ਉਸ ਨੂੰ ਕਿਵੇਂ ਸੁੱਖ ਨੁਕਤਾ ਨਿਗਾਹ ਤੋਂ ਦੇਖਣਾ ਔਰ ਖ਼ਾਸ ਤੌਰ 'ਤੇ ਜਦੋਂ ਕਿ ਬੜੀ ਤੇਜ਼ੀ ਨਾਲ 18 ਜੂਨ 18 ਸਤੰਬਰ 29 ਨਵੰਬਰ ਤੋਂ ਬਾਅਦ ਜਿਹੜੀਆਂ ਘਟਨਾਵਾਂ ਨੇ ਉਹ ਇੰਨੀ ਤੇਜ਼ੀ ਨਾਲ ਨੇ ਔਰ ਰੋਜ਼ਾਨਾ ਕੁਛ ਨਾ ਕੁਛ ਐਸੀ ਖਬਰ ਹੁੰਦੀ ਹੈ ਜਿਹਦੇ 'ਤੇ ਰਿਫਲੈਕਟ ਕਰਨਾ, ਸਿੱਖ ਸਪਿਨ ਦੇਣੀ ਉਹਨੂੰ ਇੰਪੋਰਟੈਂਟ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਬੇਸ਼ੱਕ ਆਲਮੋਸਟ 29-30 ਜੂਨ ਤੋਂ ਨਿਖਿਲ ਗੁਪਤਾ ਚੈੱਕ ਅਥਾਰਟੀਜ਼ ਦੀ ਕਸਟਡੀ 'ਚ ਹੈ। 5 ਮਹੀਨੇ ਆਲਮੋਸਟ ਨਾ ਉਹਦਾ ਟੱਬਰ ਕੁਸਕਿਆ, ਨਾ ਭਾਰਤ ਦੀ ਸਰਕਾਰ ਨੇ ਕੋਈ ਉੱਚਾ ਸਾਹ ਲਿਆ। ਫਿਰ ਅਚਾਨਕ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਜੀ ਐਕਸ ਦੇ ਨਾਂ ਥੱਲੇ ਜੀ ਉਹਦੇ ਨਿਖਿਲ ਗੁਪਤੇ ਦੇ ਪਰਿਵਾਰ ਵਾਲਿਆਂ ਨੇ ਰੋਹਿਨੀ ਮੂਸਾ ਜਿਹੜੀ ਹੈ ਕੋਈ ਵਕੀਲ ਦੇ ਰਾਹੀਂ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਕਿ ਸੁਪਰੀਮ ਕੋਰਟ ਜਿਹੜਾ ਹੈ ਉਹ ਹਦਾਇਤ ਕਰੇ ਭਾਰਤ ਸਰਕਾਰ ਨੂੰ ਕਿ ਉਹ ਭਾਰਤੀ ਸ਼ਹਿਰੀ ਨਿਖਿਲ ਗੁਪਤਾ ਜਿਹਨੂੰ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਫੜਿਆ ਹੈ, ਉਹ ਵਿਕਟਮ ਹੈ ਕ੍ਰਾਸ ਫਾਇਰ ਦਾ ਅਮਰੀਕਾ ਔਰ ਇੰਡੀਆ ਦੀ ਡਿਪਲੋਮੈਟਿਕ ਵਾਰ ਦੇ ਵਿੱਚ ਉਹ ਫਸਿਆ ਹੈ ਔਰ ਉਸ ਦੇ ਨਾਲ ਬਹੁਤ ਬੁਰਾ ਸਲੂਕ ਹੋ ਰਿਹਾ ਹੈ। ਉਹਨੂੰ ਗਊ ਦਾ ਮਾਸ ਔਰ ਸੂਰ ਦਾ ਮਾਸ ਖਾਣ ਨੂੰ ਦਿੱਤਾ ਜਾ ਰਿਹਾ ਹੈ। ਵਕੀਲ ਤੱਕ ਉਹਨੂੰ ਨਹੀਂ ਕਰਨ ਦਿੱਤਾ ਗਿਆ। ਬੈਕ ਹੋਮ ਟੈਲੀਫੋਨਿਕ ਕਮਿਊਨੀਕੇਸ਼ਨ ਜਿਹੜੀ ਹੈ ਉਹ ਅਲਾਉਡ ਨਹੀਂ ਹੈ। ਹੁਣ ਇਹ ਬੜਾ ਇਸ਼ੂ ਬਣਾਇਆ। ਹਾਲਾਂਕਿ ਸੁਪਰੀਮ ਕੋਰਟ ਨੇ ਉਹਦੀ 4 ਤਰੀਕ ਪਾਈ ਹੋਈ ਹੈ ਜਨਵਰੀ। ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਬਾਹਰਲੀ ਅਦਾਲਤ 'ਚ ਕਰੋ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਭਾਰਤ ਸਰਕਾਰ ਕਿਉਂਕਿ ਹੈ ਹੀ ਉਹਨਾਂ ਦਾ, ਤੁਸੀਂ ਜਿਵੇਂ ਕਤਲ ਠੇਕੇਦਾਰ ਕਿਹਾ, ਹੁਣ ਕਤਲ ਠੇਕੇਦਾਰ ਇਸ ਲਈ ਜਿਹਨੂੰ ਅਸੀਂ ਠੇਕਾ ਦਿੱਤਾ ਹੈ ਵੀ ਇਹਨਾਂ ਨੂੰ ਕਤਲ ਕਰਨਾ। ਔਰ ਉਹੀ ਜਦੋਂ ਅਸੀਂ ਕੰਸਪੀਰੇਟਰ ਦੀ ਗੱਲ ਕਰਦੇ ਹਾਂ ਤੇ ਉਹ ਕਤਲ ਦਾ ਠੇਕਾ ਹੀ ਹੈ। ਉਹਨੂੰ ਇਹ ਕਹਿ ਰਿਹਾ ਹੈ ਜਿਹਨੂੰ ਅੱਗੋਂ ਹਾਇਰ ਵੀ ਕਰ ਰਿਹਾ ਕਿ ਵੀ ਇਹ ਤੂੰ ਕੰਮ ਕਰ, $1 ਲੱਖ ਦਾ ਸੌਦਾ ਹੁੰਦਾ ਹੈ, 15,000 ਐਡਵਾਂਸ ਦਿੱਤਾ ਜਾਂਦਾ ਹੈ। ਤੇ ਉਹ ਕਤਲ ਠੇਕੇਦਾਰ ਨਿਖਿਲ ਗੁਪਤਾ ਕਹਿ ਰਿਹਾ ਵੀ ਤੁਹਾਨੂੰ ਅਜੇ ਬੜਾ ਕੰਮ ਪੈਂਡਿੰਗ ਹੈ, ਤੁਹਾਨੂੰ 2-2 3-3 ਨਿਸ਼ਾਨੇ ਹਰ ਮਹੀਨੇ ਦੇ ਦਿਆਂਗੇ। ਔਰ ਉਹ ਸਾਰੇ ਦੇ ਥੱਲੇ ਹੁਣ ਭਾਰਤ ਸਰਕਾਰ ਨੇ 5 ਮਹੀਨੇ ਬਾਅਦ ਜਦੋਂ ਕਿ ਇੰਡਾਇਕਟਮੈਂਟ ਉਹਨਾਂ ਨੂੰ ਪਤਾ ਹੈ ਵੀ ਨਿਊਯਾਰਕ ਦੇ ਵਿੱਚ ਟਰਾਇਲ ਦੇ ਵਿੱਚ ਇਹ ਜਾਣਾ ਹੈ, ਜੇ ਕੈਨੇਡਾ ਦੀ ਇੰਡਾਇਕਟਮੈਂਟ ਤਾਂ ਹੋਣੀ ਹੈ। ਸੋ ਉਹਨਾਂ ਨੇ ਆਪਣਾ ਡਿਫੈਂਸ ਪਹਿਲਾਂ ਹੀ ਤਿਆਰ ਕੀਤਾ। ਜਦੋਂ ਇਹ ਰੋਹਿਨੀ ਮੂਸਾ ਜਾਂ ਟੱਬਰ ਦੀ ਗੱਲ ਹੁੰਦੀ ਹੈ, ਇਹ ਭਾਰਤ ਸਰਕਾਰ ਦਾ ਹੀ ਉਹਨਾਂ ਦੀ ਸਟ੍ਰੈਟਜੀ ਹੈ। ਔਰ ਮੇਬੀ ਸੁਪਰੀਮ ਕੋਰਟ 4 ਜਨਵਰੀ ਤੋਂ ਬਾਅਦ ਭਾਰਤ ਨੂੰ ਹਦਾਇਤ ਕਰੇ ਕਿ ਜੀ ਉਹ ਭਾਰਤੀ ਸ਼ਹਿਰੀ ਹੈ ਔਰ ਉਹਦੇ 'ਤੇ ਇੱਥੇ ਟਰਾਇਲ ਹੋਣਾ ਚਾਹੀਦਾ ਹੈ ਜੇ ਦੂਜਾ ਹੈ। ਕਿਉਂਕਿ ਹੁਣ ਜੇ 5 ਮਹੀਨੇ ਤੋਂ ਉੱਥੇ ਹੈ ਨਿਖਿਲ ਗੁਪਤਾ, ਤੇ ਇਹ ਸਾਰਾ ਜਿਹੜਾ ਪਾਰਟ ਹੈ ਇਹ ਐਕਸਟ੍ਰਾਡੀਸ਼ਨ ਨੂੰ ਲੈ ਕੇ ਵੀ ਇਹਨਾਂ ਦੀ ਆਪਸੀ ਭਾਰਤ ਔਰ ਅਮਰੀਕਾ ਚੈੱਕ ਅਦਾਲਤਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਭਿੜ ਸਕਦੇ ਨੇ। ਲੇਕਿਨ ਜਦੋਂ ਹੀ ਇਹ ਸੁਪਰੀਮ ਕੋਰਟ ਰਾਹੀਂ ਇਹ ਵਾਪਸ ਆਇਆ, ਜ਼ਾਹਰ ਹੈ ਮੀਡੀਆ ਇੰਟਰਸਟਿਡ ਹੁੰਦਾ ਫਾਈਂਡ ਆਊਟ ਕਰਨ ਲਈ ਅੱਗੋਂ ਕੀ ਹੈ। ਸੋ ਇਹ ਇੰਡੀਅਨ ਐਕਸਪ੍ਰੈਸ ਔਰ ਦੂਸਰਿਆਂ ਨੇ ਉਹਨਾਂ ਦੀਆਂ ਚੈੱਕ ਅਥਾਰਟੀਜ਼ ਨੂੰ ਕੁਐਸਚਨੇਅਰ ਭੇਜਿਆ। ਔਰ ਅੱਜ ਜਿਹੜੀ ਖਬਰ ਇੰਡੀਅਨ ਐਕਸਪ੍ਰੈਸ ਦੀ ਵੀ ਹੈ, ਇਹਨਾਂ ਦੀ ਰਿਪੋਰਟਰ ਹੈ ਰੀਤਿਕਾ ਚੋਪੜਾ, ਔਰ ਈਵਨ ਭਾਰਤ ਦੀ ਫੋਰਨ ਮਿਨਿਸਟਰੀ ਨੇ ਵੀ ਉਸ 'ਤੇ ਹੀ ਆਧਾਰਿਤ ਜਿਹੜਾ ਚੈੱਕ ਅਥਾਰਟੀ ਨੇ, ਕਿਉਂਕਿ ਇਹਨਾਂ ਦਾ ਮੀਡੀਆ ਵੀ ਇਨ ਕਾਹੂਟ ਸੀ ਹੈ ਸਾਰਾ ਇੰਡੀਅਨ ਸਿਸਟਮ ਦੀ ਗੱਲ ਹੀ ਕਰਦਾ। ਸੋ ਫੋਰਨ ਮਿਨਿਸਟਰੀ ਜਿਹੜੀ ਆ ਉਹਨਾਂ ਭਾਰਤ ਦੀ, ਉਹਨਾਂ ਨੇ ਵੀ ਇਹ ਕਿਹਾ ਕਿ ਜੀ ਨਿਖਿਲ ਗੁਪਤਾ ਐਕਿਊਜ਼ਡ ਆਫ ਪਲਾਟਿੰਗ ਟੂ ਕਿਲ ਪੰਨੂ ਗ੍ਰਾਂਟਿਡ ਕੌਂਸਲਰ ਐਕਸੈਸ ਥਰਾਈਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ। ਉਹਨਾਂ ਨੇ ਕਿਹਾ ਵੀ 3 ਵਾਰ ਜਿਹੜਾ ਉਹਨੂੰ ਕੌਂਸਲਰ ਤੱਕ ਐਕਸੈਸ ਦਿੱਤੀ। ਸੋ ਪਹਿਲਾ ਝੂਠ ਵੀ, ਕਿਉਂਕਿ ਹੁਣ ਚੈੱਕ ਅਥਾਰਟੀ ਨੇ ਕਿਹਾ ਤਾਂ ਉਹ ਕਹਿ ਨਹੀਂ ਸਕਦੇ। ਫਿਰ ਇਸੇ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਦੂਸਰੇ ਮੀਡੀਆ ਨੇ ਵੀ PTI ਜਿਹੜੀ ਇਹਨਾਂ ਦੀ ਨਿਊਜ਼ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਹੈ, ਇੰਡੀਆ ਗੈਟਸ ਕੌਂਸਲਰ ਐਕਸੈਸ ਟੂ ਨਿਖਿਲ ਗੁਪਤਾ ਇਨ ਚੈਕ ਰਿਪਬਲਿਕ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ ਮੈਨ ਚਾਰਜਡ ਇਨ ਪੰਨੂ ਮਰਡਰ ਪਲਾਟ, ਕਿ ਭਾਈ ਉਹਨੂੰ 3 ਵਾਰ ਜਿਹੜੀ ਐਕਸੈਸ ਦਿੱਤੀ ਗਈ। ਪਰ ਮੈਂ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਜਿਹੜੀ ਮੋਰ ਐਲੈਬੋਰੇਟਿਵ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਚੈਕ ਰਿਪਬਲਿਕ ਕਹਿੰਦੇ ਨੇ, ਕਿਉਂਕਿ ਕਿਸੇ ਵੇਲੇ ਮੁਲਕ ਸੀ ਚੈਕੋਸਲੋਵਾਕੀਆ, ਜਿਵੇਂ ਯੂਗੋਸਲਾਵੀਆ ਟੁੱਟਿਆ 7 ਹਿੱਸਿਆਂ 'ਚ, ਸੋਵੀਅਤ ਯੂਨੀਅਨ ਟੁੱਟਿਆ। ਸੋ ਇਹ ਜਿਹੜਾ ਚੈਕੋਸਲੋਵਾਕੀਆ ਹੈ ਇਹ 2 ਹਿੱਸਿਆਂ ਦੇ ਵਿੱਚ ਟੁੱਟਿਆ, ਇੱਕ ਚੈਕ ਰਿਪਬਲਿਕ ਬਣਿਆ, ਇੱਕ ਸਲੋਵਾਕੀਆ ਕੰਟਰੀ ਹੈ। ਸੋ ਇਹਨੂੰ CZEC ਲਿਖਿਆ ਜਾਂਦਾ, ਪਰ ਜਿਹੜਾ ਇਹਨੂੰ ਪੜ੍ਹਿਆ Z ਦਾ ਸਾਇਲੈਂਟ ਹੈ, ਚੈਕ ਰਿਪਬਲਿਕ ਹੈ।
ਔਰ ਉਹਨਾਂ ਦੀ ਜਿਹੜੀ ਮੇਨ ਉਹਨਾਂ ਦੀ ਕੈਪੀਟਲ ਪ੍ਰਾਗ ਹੈ। ਹਾਲਾਂ ਜਦੋਂ ਸਪੈਲਿੰਗ ਹੈ PARAGUE, ਮੈਂ ਵੀ ਇੱਕ ਅੱਧੀ ਵਾਰੀ ਉਹਨੂੰ ਪੈਰੇਗ ਹੀ ਪੜ੍ਹਿਆ, ਪਰ ਸਾਡੇ ਇੱਕ ਬੱਚੇ ਨੇ ਸਾਨੂੰ ਕਰੈਕਟ ਕੀਤਾ ਵੀ ਇਹਦਾ ਪ੍ਰੋਨਾਂਸੀਏਸ਼ਨ ਪ੍ਰਾਗ ਹੈ। ਸੋ ਉਹਦੇ 'ਚ ਇਸ ਵੇਲੇ ਜਿਹੜਾ ਇਹ ਗੁਪਤਾ ਹੈ ਇਹ ਪ੍ਰਾਗ ਦੀ ਪੈਨਕ੍ਰਕ ਪ੍ਰਿਜ਼ਨ ਦੇ ਵਿੱਚ ਹੈ, ਔਰ ਇਸ ਦੇ ਉੱਤੇ ਹੀ ਜਿਹੜਾ ਚੈਕ ਰਿਪਬਲਿਕ ਦੀ ਪ੍ਰਿਜ਼ਨ ਸਰਵਿਸ ਨੇ ਇਸ ਦੇ ਉੱਤੇ ਆਨਸਰ ਕੀਤਾ ਹੈ। ਜੋ ਇਹਨਾਂ ਨੇ ਚਾਰਜ ਸੀ ਕਿ ਜੀ ਉਸ ਨੂੰ ਜਿਹੜਾ ਉਹ ਫੈਸਿਲਿਟੀ ਨਹੀਂ ਦਿੱਤੀ ਗਈ ਜਾਂ ਉਹਨੂੰ ਫੂਡ ਠੀਕ ਨਹੀਂ ਦਿੱਤਾ ਗਿਆ, ਔਰ ਮੈਂ ਇਸੇ ਨੂੰ ਹੀ ਆਧਾਰ ਬਣਾ ਰਿਹਾ ਡਿਸਕਸ਼ਨ ਦਾ। ਔਰ ਇਹ ਦਾ ਚੈਕ ਰਿਪਬਲਿਕਸ ਪ੍ਰਿਜ਼ਨ ਸਰਵਿਸ is an armed law enforcement agency responsible for managing prisons and administering sentence, pre-trial detention and protective detention. In a habeas corpus petition, ਇਹ ਹੁਣ ਸੁਪਰੀਮ ਕੋਰਟ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਜੀ ਉਹਨੂੰ ਫੂਡ ਠੀਕ ਨਹੀਂ ਦਿੱਤਾ ਗਿਆ, ਹੁਣ ਇਸ ਦੇ ਉੱਤੇ ਉਹਨਾਂ ਨੇ ਕਿਹਾ asked about the allegations, prison service spokesperson G.T. Javan said that in Czech Republic's correctional facilities, there are both internal and external checks to make sure all standards are followed. ਕਿ ਵੀ ਸਾਡੇ ਦੋ ਮੈਕੈਨਿਜ਼ਮ ਨੇ, ਇਨਰ ਵੀ ਆਊਟਰ ਵੀ, ਤਾਂ ਕਿ ਜਿਹੜੇ ਸਟੈਂਡਰਡ ਨੇ ਉਹ ਫੋਲੋ ਕੀਤੇ ਜਾਣ। Each facility has a state prosecutor overseeing the conditions and they can take immediate action if there is any wrongdoing, he said, adding that the prison service is regularly monitored by various organizations, including Czech Ombudsperson and European Committee for the Prevention of Torture and Inhuman or Degrading Treatment or Punishment. ਕਿਉਂਕਿ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਉਹਨਾਂ ਨੇ ਕਿਹਾ ਜੀ ਇਹਨੂੰ ਅਸੀਂ ਸਾਡਾ ਓਮਬਡਸਪਰਸਨ ਵੀ ਜਿਹੜਾ ਮੋਨੀਟਰ ਕਰਦਾ, ਤੇ ਯੂਰਪ ਦੀ ਵੀ ਕਮੇਟੀ ਹੈ ਪ੍ਰੀਵੈਂਸ਼ਨ ਆਫ ਟਾਰਚਰ ਐਂਡ ਇਨਹਿਊਮਨ ਔਰ ਡੀਗ੍ਰੇਡਿੰਗ ਟਰੀਟਮੈਂਟ, ਤਾਂ ਕਿ ਕਿਸੇ ਨੂੰ ਜਿਹੜਾ ਕਸਟਡੀ 'ਚ ਹੈ ਉਹਨੂੰ ਕੋਈ ਟਾਰਚਰ ਨਾ ਕੀਤਾ ਜਾਏ। ਔਰ ਇਹਦੇ ਤੇ ਉਹਨੇ ਫਿਰ ਪੂਰਾ ਐਮਫੈਟਿਕਲੀ ਕਿਹਾ, ਆਈ ਡੇਅਰ ਟੂ ਸੇ that within prisons which are subject to the level of scrutiny mentioned above, not mentioning the scrutiny carried out by journalists and media, the human rights and all other legal standards and requirements set to us by the respective legal acts are being followed meticulously, Kevin wrote in his email. ਉਹਨੇ ਕਿਹਾ ਕਿ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ, ਆਹ ਬਾਡੀਜ਼ ਨੇ ਜਿਹੜੀਆਂ ਉਹਨੂੰ ਮੋਨੀਟਰ ਕਰਦੀਆਂ ਔਰ ਉਹਨੂੰ ਅਸੀਂ ਸਟ੍ਰਿਕਟਲੀ ਫੋਲੋ ਕਰਦੇ ਹਾਂ। ਫਿਰ ਜਦੋਂ ਹੁਣ ਉਹਨੇ ਕਿਹਾ ਰਿਗਾਰਡਿੰਗ ਦਾ ਸਪੈਸੀਫਿਕ ਐਲੀਗੇਸ਼ਨਸ ਆਫ ਕਾਲਸ ਬੀਇੰਗ ਡਿਨਾਈਡ ਟੂ ਹਿਜ਼ ਫੈਮਿਲੀ, Kavan did not directly address Gupta's case but mentioned that all inmates are allowed to communicate with the outside world. He explained this can be done either by telephone, paper correspondence, regular physical visits or also through video calls. ਕਿ ਜੋ ਸਾਡਾ ਸੈਟ ਸਟੈਂਡਰਡ ਹੈ ਉਹ ਹਰ ਇੱਕ ਨੂੰ ਉਹ ਹੱਕ ਨੇ, ਉਹ ਵੀਡੀਓ ਕਾਲ ਰਾਹੀਂ ਵੀ, ਟੈਲੀਫੋਨ ਰਾਹੀਂ ਵੀ, ਫਿਜ਼ੀਕਲ ਵਿਜ਼ਿਟ ਵੀ ਔਰ ਚਿੱਠੀਆਂ ਰਾਹੀਂ ਵੀ ਕਰ ਸਕਦੇ। ਔਰ ਜਿਹੜਾ ਇਹ ਐਕੂਜ਼ੇਸ਼ਨ ਸੀ ਕਿ ਜੀ ਉਹਨੂੰ ਨੋਨ ਵੈਜੀਟੇਰੀਅਨ ਫੂਡ ਖਾਣ ਨੂੰ ਦਿੱਤਾ, ਇਹਦੇ ਤੇ ਉਹਨਾਂ ਨੇ ਕਿਹਾ ਮਿਸਟਰ ਕਾਵਨ ਨੇ ਸੈਕਸ਼ਨ 11 ਆਫ ਦਾ ਐਕਟ, ਫਿਰ ਐਕਟ ਨੂੰ ਕੋਟ ਕੀਤਾ 293/1993 on pre-trial detention states that prison shall provide pre-trial detainees with regular meals under conditions and at nutritive values that are appropriate to maintain their health, taking into account the state of their health, age, requirements of their culture and religious traditions. It is clear that unless for health reasons a pre-trial detainee can request a special diet based on their cultural or religious traditions and habits. Additionally, prisoners often accommodate various diets due to inmates' medical condition, so a meat-free diet is not uncommon. ਇਹ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਔਰ ਇੰਡੀਅਨ ਫੋਰਨ ਮਿਨਿਸਟਰੀ ਨੇ ਵੀ ਇਹ ਕਲੀਅਰ ਕੀਤਾ ਕਿ ਭਾਈ 3 ਵਾਰ ਜਿਹੜਾ ਹੈ ਉਹਨੂੰ ਇਹ ਕਾਉਂਸਲਰ ਜਿਹੜੀ ਹੈ ਐਡਵਾਈਸ ਦਾ ਮਤਲਬ ਜਿਹੜਾ ਇਹਨਾਂ ਦਾ ਚੈਕ ਰਿਪਬਲਿਕ 'ਚ ਇੰਡੀਅਨ ਕਾਉਂਸਲ ਹੈ ਉਹ ਵੀ ਉਹਨਾਂ ਦੇ ਨਾਲ ਇਨ ਟੱਚ ਹੈ, ਵਕੀਲ ਨਾਲ ਵੀ ਹੈ, ਕਿਉਂਕਿ ਇਹ ਤਾਂ ਹੁਣ ਇੰਡੀਅਨ ਗੌਰਮੈਂਟ ਨੇ ਹੀ ਇਸ ਸਾਰੇ ਨੂੰ ਦੇਖਣਾ। ਪਰ ਤੁਸੀਂ ਦੇਖੋ ਕਿ ਭਾਈ ਕਿਵੇਂ
ਆਪਣਾ ਵਰਤਾਰਾ ਇਹਨਾਂ ਦਾ ਕੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਸਿੰਘ ਕਿੰਨੀ ਵਾਰੀ ਭੁੱਖ ਹੜਤਾਲ ਤੇ ਗਏ ਕਿ ਤੁਸੀਂ ਖਾਣੇ ਦੇ ਵਿੱਚ ਤੰਬਾਕੂ ਰਲਾ ਕੇ ਦੇ ਰਹੇ ਹੋ, ਕੋਈ ਹੋਰ ਕਰ ਰਹੇ ਹੋ, ਜਾਣ ਬੁੱਝ ਕੇ। ਪਤਾ ਹੈ ਤੁਹਾਨੂੰ ਉੱਥੇ ਚੈਕ ਰਿਪਬਲਿਕ 'ਚ ਜਿੱਥੇ ਕਿ ਕੋਈ ਕਿੰਨੇ ਕੁ ਉੱਥੇ ਇੰਡੀਅਨ ਜਾਂ ਦੂਜੇ ਰਹਿੰਦੇ ਨੇ, ਉਹਨਾਂ ਨੇ ਯਕੀਨੀ ਬਣਾਇਆ ਹੋਇਆ ਕਿ ਭਾਈ ਕੌਂਸਲਰ ਵੀ 3 ਵਾਰ ਵਕੀਲਾਂ ਦੇ ਨਾਲ ਔਰ ਇੰਡੀਅਨ ਕੌਂਸੂਲੇਟ ਦੇ ਨਾਲ ਵੀ, ਟੈਲੀਫੋਨਿਕ ਕਮਿਊਨੀਕੇਸ਼ਨ ਵੀ ਹੈ, ਡਾਈਟ ਵੀ ਸਪੈਸ਼ਲ ਔਰ ਕੋਈ ਟਾਰਚਰ ਜਾਂ ਦੂਜਾ ਨਾ ਹੋਏ ਉਹ ਵੀ ਮੋਨੀਟਰ ਕਰ ਰਹੇ ਨੇ। ਪਰ ਇਹ ਚੀਖ ਝਾੜਾ ਇਹਨਾਂ ਨੇ ਪਾ ਕੇ, ਕਿਉਂਕਿ ਬਹਾਨਾ ਤਾਂ ਇਹ ਸੀ ਕਿ 5 ਮਹੀਨੇ ਤੋਂ ਤਾਂ ਚੁੱਪ ਬੈਠੇ ਸੀ, ਸੁਪਰੀਮ ਕੋਰਟ ਤੱਕ ਜਾ ਕੇ ਕੁਛ ਤਾਂ ਕਹਿਣਾ ਸੀ। ਮਤਲਬ ਇਹ ਹੈ ਕਿ ਬਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹੇਆਮ ਜਿਹੜਾ ਹੈ ਉਹ ਇੰਡੀਅਨ ਗੌਰਮੈਂਟ ਜਿਹੜੀ ਹੈ ਇਸ ਕੇਸ ਨੂੰ ਫਾਈਟ ਕਰਨਾ ਚਾਹੁੰਦੀ ਹੈ, ਜਾਂ ਕੋਈ ਨਾ ਕੋਈ ਇਸ ਕਿਸਮ ਦੀ ਗੇਮ, ਜਿਵੇਂ ਉਹਨਾਂ ਨੇ ਆਲਰੇਡੀ ਉਸ ਰੋਹਿਨੀ ਮੂਸਾ ਰਾਹੀਂ ਕਰ ਦਿੱਤਾ ਹੈ ਕਿ ਜੀ ਮਿਸਟੇਕਨ ਆਈਡੈਂਟਿਟੀ ਔਰ ਬੰਦਾ ਹੋਰ ਹੈ, ਫੋਟੋ ਹੋਰ ਹੈ, ਇੱਧਰ ਉੱਧਰ ਦੀ ਕਹਾਣੀ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਅਸੀਂ ਇਸ ਸਟੋਰੀ ਨੂੰ ਫੋਲੋ ਕਰ ਰਹੇ ਹਾਂ ਬੜੀ ਕਲੋਜ਼ਲੀ, ਔਰ ਜਿਉਂ-ਜਿਉਂ ਇੰਡਾਇਕਟਮੈਂਟ ਵਾਲੀ ਗੱਲ ਇੱਥੇ ਅਮਰੀਕਾ ਦੇ ਵਿੱਚ ਤੁਰੇਗੀ ਜਾਂ ਐਕਸਟ੍ਰੈਡੀਸ਼ਨ ਨੂੰ ਲੈ ਕੇ ਕੋਈ ਵੀ ਜਿਹੜੀ ਹੈ ਉਹ ਇਨਫੋਰਮੇਸ਼ਨ ਹੋਏਗੀ ਉਹ ਅਸੀਂ ਸਾਂਝੀ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।